सिख बरादरी जिन्हां दे दिल दे जख्म हजे भी हरे ने ਉਹ भारत के खिलाफ बोल पे सिख बरादरी ਦਾ भारत के खिलाफ एहतजाज फ्रैंकलिफ ਦੇ ਵਿੱਚ ਯੌਮ ਸਿਆ ਇਹ ਕੋਈ ਮਾਮੂਲ ਦਾ ਦਿਨ ਨਹੀਂ ਸੀ ਇਹ ਦਿਨ ਸੀ ਯੌਮ ਸਿਆ ਜਦੋਂ ਫਰੈਂਕਲਿਫ ਦੀ ਪੁਰਅਮਨ ਫਜ਼ਾਵਾਂ ਦੇ ਵਿੱਚ एहतजाज ਦੀ ਗੂੰਜ ਸੁਣਾਈ ਦਿੱਤੀ ਯੂਰਪ ਦੇ ਦਿਲ ਦੇ ਵਿੱਚ ਇੱਕ ਨਵੀਂ ਲਲਕਾਰ ਉੱਠੀ ਜਦੋਂ ਆਵਾਜ਼ ਨੂੰ ਦਬਾਇਆ ਜਾਂਦਾ ਹੈ ਤੇ ਫਿਰ ਉਹ ਚੀਖ ਬਣ ਜਾਂਦੀ ਹੈ ਤੇ ਅੱਜ ਉਹ ਚੀਖ ਫਰੈਂਕਲਿਫ ਦੀਆਂ ਸੜਕਾਂ ਦੇ ਉੱਤੇ गूंजी भारत विच जिहड़ा ना वो इंसाफ मिलदा नजर नहीं आ रहा और दुनिया भी इस इंसाफ नूं देख नहीं रही कि मिल रहा कि नहीं मिल रहा वो अपना मुतालबा करते हैं खालिस्तान मंगते हैं हुण हर आवाज़ हर कदम और हर नारा एक आलमी पैगाम बनता जा रहा है बिस्मिल्लाहिर्रहमानिर्रहीम अस्सलाम वालेकुम नाज़रीन तुसीं देख रहे हो 360 डिजिटल पंजाबी और मैं हाँ तुहाडी मेज़बान शुमाइला नियाज़ अज दा व्लॉग बड़ा खास है क्योंकि अज एक बहुत कामयाब एहतजाज रिकॉर्ड कराया गया फ्रैंकलिफ ਦੇ ਵਿੱਚ ਯੌਮ ਸਿਆ ਸਿੱਖ ਬਰਾਦਰੀ ਦਾ ਭਾਰਤ ਦੇ ਖਿਲਾਫ एहतजाज ਯੌਮ ਸਿਆ ਫਰੈਂਕਲਿਫ ਦੀਆਂ ਗਲੀਆਂ ਦੇ ਵਿੱਚ ਗੂੰਜਦੀਆਂ ਹੋਈਆਂ ਆਵਾਜ਼ਾਂ ਫਰੈਂਕਲਿਫ ਦੀਆਂ ਸੜਕਾਂ ਤੇ ਦਿਨ ਦੇ ਵਕਤ ਕਾਲੇ ਝੰਡਿਆਂ ਦੇ ਨਾਲ ਮਾਰਚ ਕਰਦੇ ਹੋਏ ਮੁਜ਼ਾਹਿਰੀਨ ਇਹ ਕੋਈ ਮਾਮੂਲ ਦਾ ਦਿਨ ਨਹੀਂ ਸੀ ਇਹ ਦਿਨ ਸੀ ਯੌਮ ਸਿਆ ਜਦੋਂ ਫਰੈਂਕਲਿਫ ਦੀ ਪੁਰਅਮਨ ਫਜ਼ਾਵਾਂ ਦੇ ਵਿੱਚ एहतजाज ਦੀ ਗੂੰਜ ਸੁਣਾਈ ਦਿੱਤੀ ਯੂਰਪ ਦੇ ਦਿਲ ਦੇ ਵਿੱਚ ਇੱਕ ਨਵੀਂ ਲਲਕਾਰ ਉੱਠੀ ਸਿੱਖ ਬਰਾਦਰੀ ਜਿਨ੍ਹਾਂ ਦੇ ਦਿਲ ਦੇ ਜ਼ਖਮ ਹਜੇ ਵੀ ਹਰੇ ਨੇ ਉਹ ਭਾਰਤ ਦੇ ਖਿਲਾਫ ਬੋਲ ਪਏ ਨੇ ਕਾਲੇ ਕੱਪੜੇ ਕਾਲੇ ਝੰਡੇ ਔਰ ਇੱਕ ਬਿਲਕੁਲ ਕਾਲਾ ਦਿਨ ਸਿਆਹ ਦਿਨ ਇਹ एहतजाज ਸੀ ਸਿਰਫ ਸਿਆਸੀ ਨਹੀਂ ਬਲਕਿ ਜਜ਼ਬਾਤੀ ਇਹ ਸਦਾਵਾਂ ਸੀ ਉਹਨਾਂ ਜ਼ੁਲਮ ਦੇ ਖਿਲਾਫ ਜਿਨ੍ਹਾਂ ਨੂੰ ਦੁਨੀਆ ਅਕਸਰ ਨਜ਼ਰਅੰਦਾਜ਼ ਕਰ ਦਿੰਦੀ ਹੈ ਇਹ ਉਹ ਕਹਾਣੀ ਹੈ ਜੋ ਭਾਰਤ ਹਮੇਸ਼ਾ ਛਪਾਉਣ ਦੀ ਕੋਸ਼ਿਸ਼ ਕਰਦਾ ਹੈ ਲੇਕਿਨ ਅੱਜ ਉਹ ਯੂਰਪ ਦੀਆਂ ਸੜਕਾਂ ਦੇ ਉੱਤੇ ਬੇਨਕਾਬ ਹੁੰਦੀ ਪਈ ਹੈ ਫਰੈਂਕਲਿਫ ਨੇ ਉਹ ਦੇਖਿਆ ਜੋ ਦਿੱਲੀ ਨੇ ਹਮੇਸ਼ਾ ਛੁਪਾਇਆ ਕਿ ਇਹ ਸਿਰਫ ਇੱਕ एहतजाज ਸੀ ਜਾਂ ਫਿਰ ਇੱਕ ਐਲਾਨ ਕਿ ਹਜੇ ਵੀ ਜਦੋਜਹਿਦ ਜਿਹੜੀ ਹੈ ਨਾ ਉਹ ਬਾਕੀ ਹੈ ਜਦੋਂ ਆਵਾਜ਼ ਨੂੰ ਦਬਾਇਆ ਜਾਂਦਾ ਹੈ ਤੇ ਫਿਰ ਉਹ ਚੀਖ ਬਣ ਜਾਂਦੀ ਹੈ ਤੇ ਅੱਜ ਉਹ ਚੀਖ ਫਰੈਂਕਲਿਫ ਦੀਆਂ ਸੜਕਾਂ ਦੇ ਉੱਤੇ ਗੂੰਜੀ ਇਹ ਇੱਕ ਦਿਨ ਸੀ ਮਗਰ ਕਹਾਣੀ ਹਜੇ ਖਤਮ ਨਹੀਂ ਹੋਈ ਸਵਾਲ ਬਹੁਤ ਸਾਰੇ ਬਾਕੀ ਨੇ ਔਰ ਜਦੋਜਹਿਦ ਵੀ ਜਾਰੀ ਹੈ ਔਰ ਸੱਚ ਜਿਹੜਾ ਨਾ ਉਹ ਇੱਕ ਨਾ ਇੱਕ ਦਿਨ ਪੂਰੀ ਦੁਨੀਆ ਦੇ ਸਾਹਮਣੇ ਆਏਗਾ ਪੰਜਾਬ ਦੇ ਵਿੱਚ ਸਿਆਸੀ ਰਹਿਨੁਮਾਵਾਂ ਦੀ ਜਬਰੀ ਗੁੰਮਸ਼ੁਦਗੀਆਂ ਮੀਡੀਆ ਦਾ ਬਲੈਕਆਊਟ ਇਨਸਾਨੀ ਹਕੂਕ ਦੀ ਪਾਮਾਲੀ ਤੇ ਸਿੱਖਾਂ ਦੇ ਖਿਲਾਫ ਰਿਆਸਤੀ ਕ੍ਰੈਕਡਾਊਨ ਇਹ ਸਭ ਖਾਮੋਸ਼ੀ ਨਾਲ ਜਿਹੜਾ ਨਾ ਉਹ ਜਿਹੜਾ ਸਹਿੰਦੇ ਸੀ ਨਾ ਹੁਣ ਇਹ ਵਕਤ ਖਤਮ ਹੋ ਚੁੱਕਿਆ ਇਹ ਹੁਣ ਨਾਰੇ ਸਿਰਫ ਅਲਫਾਜ਼ ਨਹੀਂ ਰਹੇ ਇਹ ਉਸ ਦਰਦ ਦਾ ਇਜ਼ਹਾਰ ਹੈ ਜੋ ਨਸਲਾਂ ਤੋਂ ਚੱਲਦਾ ਆ ਰਿਹਾ ਇਹ एहतजाज ਸਿਰਫ ਇੱਕ ਦਿਨ ਦਾ ਨਹੀਂ ਹੈ ਬਲਕਿ ਸਦੀਆਂ ਬਰਸਾਂ ਪੁਰਾਣਾ ਜਿਹੜਾ ਜਬਰ ਹੈ ਨਾਇਨਸਾਫੀ ਹੈ ਔਰ ਬੇਬਸੀ ਹੈ ਉਹਦਾ ਹਿਸਾਬ ਮੰਗਦਾ ਹੈ ਨਾਜ਼ਰੀਨ ਜਰਮਨੀ ਦੀਆਂ ਸੜਕਾਂ ਦੇ ਉੱਤੇ ਇੱਕ ਪੁਰਅਮਨ मगर ताकतवर एहतजाज रिकॉर्ड कराया गया है कोई उत्थे तोड़फोड़ नहीं की ना कोई तशद्दुद किया है सिर्फ और सिर्फ इंसाफ की पुकार ये वो लम्हा है जो जमहूरीयत के दावेदारां नूं एक आईना विखाया जाता है कि असीं कोई दहशतगर्द नहीं हैगे असीं आपदे हक वास्ते खड़े होने असीं हक मंगदे हां हक की असीं खालिस्तान मंगदे हां क्योंकि भारत विच जिहड़ा ना वो इंसाफ मिलदा नज़र नहीं आ रहा और दुनिया भी इस इंसाफ नूं देख नहीं रही कि मिल रहा कि नहीं मिल रहा हुण वो दौर नहीं रहा कि जदों जुल्म जिहड़ा ना वो छुपाया जावे या किसी नूं पता ना चले हुण हर चीज़ लोगों के सामने आ जाती है हर आवाज़ जिहड़ा है ना वो किसी भी फॉरम ते पहुँचाना हुण इन्ना मुश्किल नहीं वो अपना मुतालबा करते हैं खालिस्तान मंगते हैं क्योंकि उन्होंने पता है कि भारत दे विच तां इंसाफ नहीं मिलना तो दुनिया हुण देख रही है कि वो वक्त हुण दूर नहीं हैगा जो जुल्म छुप जाए हुण हर आवाज़ हर कदम और हर नारा एक आलमी पैगाम बनता जा रहा है कि सिख बिरादरी बड़ी बेदार है तो मुतहद है तो मुतालबा करती है इंसाफ का आज़ादी का ये सिर्फ एक दिन का एहतजाज नहीं है बल्कि ये एक अहद है एक वादा है कि चाहे ज़मीन बदल जाए वतन छिन जाए मगर आवाज़ कभी भी खामोश नहीं होएगी तो फ्रैंकलिफ ने तो ये सुन लिया हुण बाकी दुनिया की वारी है कि वो इस चीज़ को सुन पाएगी क्योंकि खालिस्तान की जी तहरीक है वो बहुत जोर पकड़ रही है ठीक है और एक दिन इंशाअल्लाह
ਖਾਲਿਸਤਾਨ ਬਣ ਕੇ ਰਹੇਗਾ, ਕਿਉਂਕਿ ਸਿੱਖ ਬਰਾਦਰੀ ਹੁਣ ਬਹੁਤ ਬੇਦਾਰ ਹੋ ਚੁੱਕੀ ਹੈ। ਨਾਜ਼ਰੀਨ, ਇਹਦੇ ਨਾਲ ਹੀ ਇੱਕ ਇਨਫੋਰਮੇਸ਼ਨ ਸੀ, ਤਾਜ਼ਾ ਤਰੀਨ ਅਪਡੇਟ ਸੀ, ਜੋ ਕਿ ਮੈਂ ਜ਼ਰੂਰੀ ਸਮਝਦੀ ਸੀ ਕਿ ਜਿੰਨੇ ਵੀ ਪੰਜਾਬੀ ਨੂੰ ਜਾਣਨ ਵਾਲੇ ਨੇ, ਉਹ ਖਾਸ ਕਰਕੇ ਜਿਹੜੇ ਸਾਡੇ ਸਿੱਖ ਭੈਣ ਭਰਾ ਨੇ, ਉਹਨਾਂ ਤੱਕ ਇਹ ਮੈਸੇਜ ਪਹੁੰਚੇ ਕਿ ਤੁਸੀਂ ਜੋ ਵੀ ਕਰਦੇ ਹੋ ਸਾਡੇ ਤੱਕ ਉਹ ਚੀਜ਼ਾਂ ਪਹੁੰਚਦੀਆਂ ਨੇ, ਔਰ ਅਸੀਂ ਆਪਣੇ ਇਸ ਪਲੇਟਫਾਰਮ ਦੇ ਰਾਹੀਂ ਜਿਹੜਾ ਨਾ ਉਹ ਦੂਜੇ ਲੋਕਾਂ ਤੱਕ ਵੀ ਪਹੁੰਚਾਈਦੇ। ਤੇ ਤੁਹਾਡਾ ਮੁਲਾਕਾਤ ਹੋਏਗੀ ਹੁਣ ਅਗਲੇ ਵਲੌਗ ਦੇ ਵਿੱਚ। ਉਦੋਂ ਲਈ ਅੱਲਾ ਨੇ ਕਿਰਪਾ।